व्यूअर्स वेलकम बैक टू न्यूज़ TV 84 ब्रेक तो बार होने ਅਸੀਂ ਅਕਾਲੀ ਦਲ ਪੰਜ ਪ੍ਰਧਾਨੀ ਦੇ ਐਕਟਿੰਗ ਪ੍ਰੈਜ਼ੀਡੈਂਟ ਭਾਈ ਹਰਪਾਲ ਸਿੰਘ ਚੀਮਾ ਨਾਲ ਗੱਲਬਾਤ ਕਰਦੇ ਹਾਂ ਜਿਹੜੇ ਖੁਦ ਵੀ ਵਕੀਲ ਹਨ ਅਤੇ ਜਿਨ੍ਹਾਂ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਕੇਸ ਵਿੱਚ ਕਾਨੂੰਨੀ ਤੌਰ ਤੇ ਵੀ ਪੈਰਵਾਈ ਕੀਤੀ ਅਤੇ ਸਿਆਸੀ ਤੌਰ ਤੇ ਵੀ ਅਗਵਾਈ ਕੀਤੀ। इन्हां तो असी 6 बंदी ਸਿੰਘਾਂ ਦੀ ਪਰੋਲ ਤੇ ਰਿਹਾਈ ਸੰਬੰਧੀ ਵੀ ਜਾਣਕਾਰੀ ਲਵਾਂਗੇ जिस संबंधी पिछले दिन ही मोर्चा लगाया गया सी ते हुण साडे नाल लाइन ते जुड़ चुके ने भाई हरपाल सिंह चीमा जी। वीर जी वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह जी सारिਆਂ ਨੂੰ जी जी वीर जी सब तो जी हाँ जी भैन जी पहला तो सारे तुसीं ਵਧਾਈ ਦੇ ਪਾਤਰ ਹੋ कि 1 साल हो गया टीवी 84 ਨੂੰ हाँ जी ਸਾਡੇ ਪੰਜਾਬ ਦੇ ਸਿੱਖਾਂ ਦੇ ਪੰਥਕ ਮਸਲਿਆਂ ਨੂੰ ਬਾਹਰ ਵਿਦੇਸ਼ੀ ਬੈਠੇ ਵੀਰਾਂ ਦੇ ਰੂਬਰੂ ਕਰਦੇ ਹੋਇਆ हाँ जी ਆਪ ਦੇ ਟੀਵੀ ਸਟੇਸ਼ਨ ਨੂੰ ਆਪ ਸਾਰਿਆਂ ਨੂੰ ਦਾ ਧੰਨਵਾਦ ਵੀ ਔਰ ਆਪ ਵਧਾਈ ਦੇ ਪਾਤਰ ਵੀ ਹੋਈ जी। शुक्रिया वीर जी। ਵੀਰ ਜੀ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਕੋਲ ਇਹੀ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਪ੍ਰੋਫੈਸਰ ਭੁੱਲਰ ਜੀ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਵੱਲੋਂ ਆਏ ਤਾਜ਼ਾ ਫੈਸਲੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਉਹਨਾਂ ਨੇ ਕੋਈ ਵੀ ਸਪੈਸ਼ਲੀ ਤੌਰ ਦੇ ਉੱਤੇ ਪ੍ਰੋਫੈਸਰ ਸਾਹਿਬ ਦਾ ਨਾਮ ਲੈ ਕੇ ਕੋਈ ਰਿਲੀਫ ਨਹੀਂ ਦਿੱਤਾ ਜੀ। ਅਫਸੋਸ ਦੀ ਗੱਲ ਇਹ ਹੈ ਕਿ ਕੌਮ ਦੀ ਲੀਡਰਸ਼ਿਪ ਹੈ ਜਿਹੜੀ ਚਾਹੇ ਉਹ ਧਾਰਮਿਕ ਹੋਵੇ ਚਾਹੇ ਰਾਜਨੀਤਿਕ ਲੀਡਰਸ਼ਿਪ ਹੋਵੇ ਆਪਾਂ ਪੂਰੀ ਜਾਣਕਾਰੀ ਤੋਂ ਬਿਨਾਂ ਹੀ ਮਤਲਬ ਬਿਆਨ ਜਿਹੜੇ ਆ ਉਹ ਇਸ਼ੂ ਕਰ ਦਿੰਦੇ ਆ ਜੀ। ਉਸ ਫੈਸਲੇ ਨੂੰ ਜੇ ਇੱਕ ਨਜ਼ਰ ਦੇਖਿਆ ਜਾਵੇ ਤੇ ਉਹਦੇ ਤੋਂ ਇੰਨਾ ਕੁ ਰਿਲੀਫ ਤੇ ਉਹਨਾਂ ਨੇ ਦਿੱਤਾ ਹੈ। ਉਹਨਾਂ ਨੇ ਗੱਲ ਕਹੀ ਹੈ ਕਿ ਮੈਂਟਲੀ ਇਲ ਜਾਂ ਮਾਨਸਿਕ ਤੌਰ ਤੇ ਜਿਹੜੇ ਬੰਦੇ ਬਿਮਾਰ ਹੋ ਜਾਂਦੇ ਨੇ ਉਹਨਾਂ ਨੂੰ ਫਾਂਸੀ ਤੇ ਲਟਕਾਇਆ ਨਹੀਂ ਜਾਂਦਾ। ਪਰ ਪ੍ਰੋਫੈਸਰ ਭੁੱਲਰ ਉਹਨਾਂ ਦਾ ਨਾਂ ਉਹਨਾਂ 15 ਬੰਦਿਆਂ 'ਚ ਨਹੀਂ ਜਿਨ੍ਹਾਂ ਨੂੰ ਕਿ ਉਹ ਰਿਲੀਫ ਇਹਨਾਂ ਰਿਲੀਫ ਦੇ ਜਿਹੜੇ ਦਿੱਤਾ ਗਿਆ ਜਿਹਨਾਂ ਨੂੰ ਰਿਲੀਫ ਦਿੱਤਾ ਗਿਆ ਜਿਹੜੇ ਅਧਿਕਾਰ ਦਿੱਤੇ ਗਏ ਆ जी। ਸੋ ਇੱਕ ਗੱਲ ਤਾਂ ਫਿਰ ਦੁਬਾਰਾ ਸਾਹਮਣੇ ਆਈ ਹੈ ਇਸ ਭਾਰਤ ਦੇ ਕਾਨੂੰਨੀ ਜਸਟਿਸ ਸਿਸਟਮ ਦੇ ਵਿੱਚੋਂ ਵੀ ਕਿਤੇ ਨਾ ਕਿਤੇ ਤਾਂ ਘੱਟ ਗਿਣਤੀਆਂ ਦੇ ਨਾਲ ਫਿਰ ਵੀ ਵਿਤਕਰਾ ਹੋ ਰਿਹਾ। ਦੇਖੋ ਉਹ 4 ਜਿਹੜੇ ਉਹ ਸੰਦਲ ਦਾ ਇੱਕ ਡਾਕੂ ਸੀਗਾ ਜਿਹਨਾਂ ਨੂੰ ਇਹਨੇ ਦਿੱਤਾ ਉਹਦੇ ਨਾਲ ਦੇ 4 ਜਿਹੜੇ ਸੀ ਉਹ ਜਿਹੜੇ ਬੰਦੇ ਸੀ ਉਹਨਾਂ ਨੂੰ ਛੱਡ ਦਿੱਤਾ ਗਿਆ ਜੀ। ਔਰ ਇੱਕ ਫਿਜ਼ੀਕਲ ਤੌਰ ਦੇ ਉੱਤੇ ਜਿਹੜਾ ਸ਼ਿਕਾਰ ਹੋਇਆ ਔਰ ਰੀਅਲੀ ਤੌਰ ਦੇ ਉੱਤੇ ਉਹ 2-3 ਸਾਲਾਂ ਤੋਂ ਇਸ ਮੈਂਟਲ ਪੋਜੀਸ਼ਨ ਦੇ ਵਿੱਚ ਹੈ ਕਿ ਉਹਦਾ ਮਾਨਸਿਕ ਜੋ ਦਬਾਅ ਦੇ ਕਾਰਨ ਉਹਨਾਂ ਦੀ ਦਿਮਾਗੀ ਪਰੇਸ਼ਾਨੀ ਆਈ ਹੋਈ ਹੈ ਉਹਨਾਂ ਨੂੰ ਇਹ ਰਿਲੀਫ ਫੇਰ ਨਹੀਂ ਦਿੱਤਾ ਗਿਆ ਕਿਉਂਕਿ ਉਹ ਇੱਕ ਸਿੱਖ ਕਮਿਊਨਿਟੀ ਨੂੰ ਜਾਂ ਘੱਟ ਗਿਣਤੀਆਂ ਨੂੰ ਬਿਲੋਂਗ ਕਰਦੇ ਆ ਜੀ। ਜੋ ਮੈਂ ਪਰਸਨਲ ਤੌਰ ਦੇ ਉੱਤੇ ਸੋਚਦਾ। ਸੋ ਭਾਰਤ ਦੇ ਕਾਨੂੰਨੀ ਸਿਸਟਮ ਦੇ ਵਿੱਚ ਕਿਤੇ ਨਾ ਕਿਤੇ ਤਾਂ ਜਿਹੜਾ ਵੋਟ ਦੀ ਰਾਜਨੀਤੀ ਹੈ ਜਾਂ ਉਹਦੀ ਪੋਲੀਟੀਕਲ ਆ ਉਹ ਭਾਰੂ ਹੈ। ਮੈਂ ਸਮਝਦਾ ਵੀ ਇਸ ਫੈਸਲੇ ਦੇ ਨਾਲ ਨਾਲ ਜਿੱਥੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਪਰਸਨਲ ਤੌਰ ਦੇ ਉੱਤੇ ਕੋਈ ਰਿਲੀਫ ਨਹੀਂ ਦਿੱਤਾ ਗਿਆ ਇਹ ਆਉਂਦੀਆਂ ਜਿਹੜੀਆਂ 2014 ਦੀਆਂ ਲੋਕ ਸਭਾ ਚੋਣਾਂ ਨੇ ਉਹਨਾਂ ਚੋਣਾਂ ਦੇ ਵਿੱਚ ਵੋਟ ਰਾਜਨੀਤੀ ਦੇ ਲਈ ਉਹਨਾਂ ਨੂੰ ਲਾਂਭੇ ਰੱਖਿਆ ਗਿਆ ਹੈ। ਸਾਨੂੰ ਇਸ ਗੱਲ ਤੋਂ ਲਾਂਭੇ ਰੱਖਿਆ ਗਿਆ ਤਾਂ ਕਿ ਵੱਧ ਗਿਣਤੀ ਤੋਂ ਇਸ ਗੱਲ ਦੇ ਸੰਬੰਧ ਵਿੱਚ ਵੋਟਾਂ ਲਈਆਂ ਜਾ ਸਕਣ। ਕਾਨੂੰਨ ਹੈ ਜਿਹੜਾ ਅੱਜ ਉਹ ਭਾਰਤ ਦੇ ਵਿੱਚ ਵੋਟ ਤੰਤਰ ਦੇ ਥੱਲੇ ਚੱਲ ਰਿਹਾ ਹੈ। ਹਾਂਜੀ ਜੀ। ਸੋ ਇਹ ਸਾਡੀ ਮੁਲਕ ਹੈ ਔਰ ਇਹ ਮੈਂ ਜ਼ਰੂਰ ਕੌਮ ਦੀ ਲੀਡਰਸ਼ਿਪ ਨੂੰ ਜ਼ਰੂਰ ਕਹਿਣਾ ਚਾਹੁੰਦਾ ਵੀ ਕੋਈ ਵੀ ਜਦੋਂ ਆਪਾਂ ਬਿਆਨ ਜਾਂ ਕਿਸੇ ਖਬਰ ਦੇ ਉੱਤੇ ਆਪਾਂ ਟਿੱਕਾ ਟਿੱਪਣੀ ਕਰਦੇ ਹਾਂ ਜਾਂ ਦੱਸਦੇ ਹਾਂ ਤਾਂ ਉਹਨੂੰ ਪੂਰਾ ਜ਼ਰੂਰ ਪੜ੍ਹ ਲੈਣਾ ਚਾਹੀਦਾ। ਹਾਂਜੀ। ਈਵਨ ਮੀਡੀਆ ਨੇ ਵੀ ਉਸੇ ਟਾਈਮ ਪੰਜਾਬ ਦੇ ਮੀਡੀਆ ਨੇ ਕਈ ਟੈਲੀਵਿਜ਼ਨ ਸਟੇਸ਼ਨਾਂ ਨੇ ਨਾਲ ਦੀ ਨਾਲ ਬਿਨਾਂ ਉਹਦੇ ਪੂਰੇ ਘੋਖ ਕੀਤਿਆਂ ਹੀ ਪ੍ਰੋਫੈਸਰ ਸਾਹਿਬ ਦਾ ਨਾਂ ਪਾ ਕੇ ਕਿਹਾ ਗਿਆ ਕਿ ਉਹਨਾਂ ਨੂੰ ਛੱਡ ਦਿੱਤਾ ਗਿਆ ਉਹਨਾਂ ਨੂੰ ਰਿਲੀਜ਼ ਦਿੱਤਾ ਗਿਆ। ਸੋ ਪਰ ਨਹੀਂ ਭਾਰਤ ਦਾ ਕਾਨੂੰਨ ਜਿਹੜਾ ਜਸਟਿਸ ਸਿਸਟਮ ਹੈ ਉਹ ਠੀਕ ਤਰੀਕੇ ਨਾਲ ਵਰਕ ਨਹੀਂ ਕਰ ਰਿਹਾ ਜਦੋਂ ਕਿ ਮੈਡੀਕਲ ਦੀਆਂ ਜਿਹੜੀਆਂ ਰਿਪੋਰਟਸ ਨੇ ਮੈਂ ਤਾਂ ਕਹਿੰਦਾ ਕੋਈ ਹੋਰ ਹੋਣਾ ਹੀ ਨਹੀਂ। ਜਿੰਨੇ ਵੀ ਅੱਜ ਡੈਥ ਰੋ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਨੇ ਉਹਨਾਂ ਵਿੱਚੋਂ ਸਭ ਤੋਂ ਜਿਹੜਾ ਬੈਸਟ ਐਪਰੋਪ੍ਰੀਏਟ ਕੇਸ ਸੀਗਾ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦਾ ਸੀ ਜਿਹਨੂੰ ਮਤਲਬ ਇਸ ਰਾਜਨੀਤੀ ਦੇ ਕਾਰਨ ਵੋਟ ਦੀ ਰਾਜਨੀਤੀ ਦੇ ਕਾਰਨ ਰਿਲੀਫ ਨਹੀਂ ਦਿੱਤੇ ਗਏ ਜਿਹੜੇ ਉਹਨਾਂ ਦੇ ਹੱਕ ਬਣਦਾ ਹੋਇਆ। ਜੀ ਜੀ
ਤੇ ਵੀਰ ਜੀ ਇਹ ਵੀ ਦੱਸੋ, ਜਿਸ ਤਰ੍ਹਾਂ ਬਾਦਲ ਦਲੀਆਂ ਵੱਲੋਂ ਪ੍ਰੋਫੈਸਰ ਭੁੱਲਰ ਦੇ ਕੇਸ ਦਾ ਕ੍ਰੈਡਿਟ ਲੈਣ ਦਾ ਯਤਨ ਕੀਤਾ ਜਾ ਰਿਹਾ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਇਹੀ ਤਾਂ ਗੱਲ ਹੈ, ਇਹੀ ਮੈਂ ਤੁਹਾਨੂੰ ਕਿਹਾ ਵੀ ਸਾਡੀ ਲੀਡਰਸ਼ਿਪ ਹੈ ਜਿਹੜੀ ਉਹ ਹਰੇਕ ਮੁੱਦੇ ਨੂੰ ਹੀ, ਤਾਂ ਹੀ ਤੇ ਅਸੀਂ ਹੁਣ ਤੱਕ ਨਾ ਤਾਂ 84 ਦੇ ਜਿਹੜੇ ਸਿੱਖ ਕਤਲੇਆਮ ਦੇ ਦੋਸ਼ੀ ਸੀ ਉਹਨਾਂ ਨੂੰ ਅਸੀਂ ਕਾਨੂੰਨੀ ਜਾਂ ਦੇ ਕਟਾਰੇ ਦੇ ਵਿੱਚ ਲਿਆ ਸਕੇ ਹਾਂ ਔਰ ਉਹਨਾਂ ਨੂੰ ਸਜ਼ਾ ਦਿਵਾ ਜਾ ਸਕਿਆ। ਤਾਂ ਹਰੇਕ ਇਸ਼ੂ ਹੈ ਜਿਹੜਾ ਉਹਦੇ ਤੇ ਦੌੜ ਲੱਗ ਜਾਂਦੀ ਹੈ ਸਾਰੇ ਲੋਕਾਂ ਦੀ, ਇਹਦਾ ਕ੍ਰੈਡਿਟ ਲਿਆ ਜਾ ਸਕੇ ਔਰ ਸਿੱਖ ਵੋਟ ਨੂੰ ਪ੍ਰਭਾਵਿਤ ਕੀਤਾ ਜਾ ਸਕੇ ਵੀ ਇਹ ਕੰਮ ਹੈ ਅਸੀਂ ਕਰਵਾਇਆ ਹੈ ਔਰ ਜਿੰਨਾ ਵੀ ਉਹਦਾ ਹਿੱਸਾ ਬਣਦਾ ਉਹਦੇ 'ਚ ਉਹਦਾ ਕ੍ਰੈਡਿਟ ਲਿਆ ਜਾਵੇ। ਆਹੀ ਜਿਹੜੀ ਕ੍ਰੈਡਿਟ ਦੇ ਕਾਰਨ ਸਿੱਖ ਕੌਮ ਦੀ ਰੋਣੀ ਦੇ ਕਾਰਨ ਜਿਹੜਾ ਤੁਸੀਂ ਦੂਜੀ ਗੱਲ ਕਹੀ ਹੈ ਕਿ ਗੁਰਬਖਸ਼ ਸਿੰਘ ਉਹਨਾਂ ਦਾ ਮੁੱਦਾ ਸੀਗਾ ਔਰ ਅਸੀਂ ਇਹ ਮੋਰਚਾ ਲਾਇਆ ਹੋਇਆ ਸੀਗਾ ਅੰਬ ਸਾਹਿਬ ਦੇ ਵਿੱਚ ਤਾਂ ਕਿ ਜਿਹੜੇ ਆਪਣੇ ਵੀਰ ਆਪਣੀ ਜ਼ਿੰਦਗੀ ਦਾ ਕਾਫੀ ਵੱਡਾ ਹਿੱਸਾ ਜਿਹੜਾ ਉਹ ਜੇਲ੍ਹਾਂ ਦੇ ਵਿੱਚ ਗੁਜ਼ਾਰ ਚੁੱਕੇ ਆ ਔਰ ਅਸੀਂ ਐਡਮਿਨਿਸਟ੍ਰੇਟਿਵ ਢਾਂਚੇ ਦੇ ਵਿੱਚ ਐਲੀਜੀਬਲ ਆ ਇਸ ਗੱਲ ਦੇ ਲਈ ਕਿ ਉਹ ਅਸੀਂ ਰਿਲੀਫ ਆਪਣੇ ਵੀਰਾਂ ਨੂੰ ਦਵਾਈਏ ਤੇ ਉਹਨਾਂ ਨੂੰ ਜੇਲ੍ਹਾਂ ਤੋਂ ਬਾਹਰ ਕਢਾਈਏ ਜਿਹੜੇ 19 ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਭੋਗ ਗਏ ਆ। ਔਰ ਸਾਡੀ ਆਪਸੀ ਜਿਹੜੀ ਦੌੜ ਹੈ ਜਾਂ ਆਪਸੀ ਇੱਕ ਦੂਜੇ ਨੂੰ ਡਿੱਚ ਕਰਨ ਦੀ ਕੋਈ ਆਪਣੀਆਂ ਨੀਤੀ ਆਦਤਾਵਾਂ ਦੇ ਕਾਰਨ ਹੀ ਅਸੀਂ ਆਪਣੀ ਅਗਲੀ ਪੌੜੀ ਦੇ ਉੱਤੇ ਜਿੱਥੇ ਵੀ ਜਾ ਕੇ ਅਸੀਂ ਦਵਾ ਸਕਦੇ ਸੀ ਉਦੋਂ ਪਹਿਲਾਂ ਹੀ ਅਸੀਂ ਮਤਲਬ ਉਸ ਪੌੜੀ ਦੇ ਉੱਤੇ ਹੀ ਨਹੀਂ ਚੜ ਸਕੇ। ਇਹ ਵੀ ਇੱਕ ਆਪਸੀ ਇੱਕ ਦੂਜੇ ਦੀ ਨੂੰ ਖਿੱਚ ਕੇ ਕ੍ਰੈਡਿਟ ਲੈਣ ਦੀ ਦੌੜ ਦਾ ਹਿੱਸਾ ਬਣ ਸਕਿਆ ਕਿ ਅਸੀਂ ਉਹਨਾਂ ਵੀਰਾਂ ਨੂੰ ਪੱਕੀ ਤੌਰ ਤੇ ਰਿਹਾਈ ਕਰਾਉਣ ਦੇ ਲਈ ਹਾਲੇ ਕਾਮਯਾਬ ਨਹੀਂ ਹੋਏ। ਪਰ ਚਲੋ ਜੇ ਕੋਈ ਕਾਂਗਰਸ ਗੱਲ ਸਮਝਣੀ ਚਾਹੀਦੀ ਹੈ ਜਿਹੜੇ ਕੋਈ ਬੰਦੇ ਅੱਗੇ ਵੀ ਲੱਗ ਜਾਂਦੇ ਉਹਨਾਂ ਨੂੰ ਵੀ ਆਪਣੀਆਂ ਨਿੱਜੀ ਲਾਲਸਾਵਾਂ ਜਿਹੜੀਆਂ ਨੇ ਉਹ ਪੰਥਕ ਹਿੱਤਾਂ ਤੋਂ ਨਹੀਂ ਬਾੜਨੀਆਂ ਚਾਹੀਦੀਆਂ। ਇਹ ਗੱਲ ਸਮਝਣ ਦੀ ਲੋੜ ਹੈ। ਵਿਦੇਸ਼ੀ ਵੀਰਾਂ ਨੂੰ ਵੀ ਇਸ ਗੱਲ ਤੋਂ ਅਸੀਂ ਸੁਨੇਹਾ ਦੇਣਾ ਚਾਹੁੰਦਾ, ਮੈਂ ਜਾਂ ਬੇਨਤੀ ਕਰਨਾ ਚਾਹੁੰਦਾ ਉਹਨਾਂ ਦੇ ਕਿ ਪੰਜਾਬ ਦੀ ਸਥਿਤੀ ਨੂੰ ਜਜ਼ਬਾਤਾਂ ਦੇ ਨਾਲ ਨਹੀਂ ਲੈਣਾ ਚਾਹੀਦਾ। ਉਹਦਾ ਸਭ ਕੁਝ ਆਪਣਾ ਪੈਸਾ ਲਗਾਉਣ ਲੱਗਿਆ ਕਿਸੇ ਦੀ ਇੱਥੇ ਮਦਦ ਕਰਨ ਲੱਗਿਆ ਦੇਖਣਾ ਜ਼ਰੂਰ ਚਾਹੀਦਾ ਵੀ ਇਹਦਾ ਕਿੰਨਾ ਕੁ ਅਸੀਂ ਕ੍ਰੈਡਿਟ ਦੇਣ ਲੱਗਿਆ ਵੀ ਮਿੰਟ ਨਹੀਂ ਲਾਉਂਦੇ ਤੇ ਮੁੜ ਕੇ ਉਸ ਤੋਂ ਜਦੋਂ ਕ੍ਰੈਡਿਟ ਤੋਂ ਬਾਅਦ ਵੀ ਅਸੀਂ ਉਹਨੂੰ ਡਿਸਆਊਨ ਕਰਦੇ ਹਾਂ ਤਾਂ ਵੀ ਅਸੀਂ ਨਹੀਂ ਲਾਉਂਦੇ। ਅਸੀਂ ਉਹਦੇ ਸੰਬੰਧ ਦੇ ਵਿੱਚ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਔਰ ਐਪਲੀਕੇਸ਼ਨ ਅਸੀਂ ਪਾਈਆਂ ਹੋਈਆਂ ਨੇ। ਪਹਿਲਾਂ ਅਸੀਂ ਸਮਝਦੇ ਵੀ ਹੈ ਨਹੀਂ ਗੇ ਕਿਉਂਕਿ ਪ੍ਰੀ ਵਿੱਚ ਰਿਲੀਜ਼ ਦੀ ਹੈ ਜਿਹੜੀ ਪੱਕੀ ਰਿਹਾਈ ਦੀ ਹੈ ਜਦ ਤੱਕ ਤੁਸੀਂ ਪ੍ਰੋਗ ਤੇ ਜਾ ਕੇ ਨਹੀਂ ਆਉਂਦੇ ਉਦੋਂ ਜਿਹੜਾ ਉਹਦਾ ਪਹਿਲੀ ਮਾਨਤਾ ਹੈ ਪ੍ਰੀ ਵਿੱਚ ਰਿਲੀਜ਼ ਦੀ ਕਿ ਇਹਦਾ ਗੁੱਡ ਕੰਡਕਟ ਹੋਣਾ ਚਾਹੀਦਾ ਉਹ ਅਸੀਂ ਸ਼ੋਅ ਨਹੀਂ ਕਰ ਸਕਦੇ ਜਦ ਤੱਕ ਕਿ ਪ੍ਰੋਗ ਤੇ ਨਹੀਂ ਉਹ ਜਾ ਕੇ ਆਉਂਦੇ। ਫਿਰ ਵੀ ਅਸੀਂ ਕਹਿ ਸਕਦੇ ਹਾਂ ਇੱਕ ਵਾਰ ਤੇ ਉਹਨਾਂ ਨੂੰ ਹਰ ਹਾਲਤ ਵਿੱਚ ਸਰੈਂਡਰ ਕਰਨਾ ਪਏਗਾ। ਕੁਝ ਕਈ ਵਾਰ ਕਾਨੂੰਨੀ ਵੀ ਆ ਜਾਂਦੀਆਂ ਨੇ ਹੁਣ ਕਿਉਂਕਿ ਉਹ ਜਿਹੜਾ ਕੇਸ ਹੈ ਜਨ ਸਿੰਘ ਹੋਣਾ ਦਾ ਉਹ CBI ਨੇ ਉਹਦੀ ਜਿਹੜੀ ਉਹਦੇ ਜਗਤਾਰ ਸਿੰਘ ਹਵਾਰੀ ਦੇ ਜਿਵੇਂ ਸੁਪਰੀਮ ਕੋਰਟ ਦੇ ਵਿੱਚ ਰਿਟ ਦਾਇਰ ਕੀਤੀ ਹੈ ਔਰ ਉਹਦਾ ਜਿਹੜਾ ਆਖਰੀ ਸਟੇਟਸ ਹੈ ਉਹ ਵੀ ਪੈਂਡਿੰਗ ਸਮਝਿਆ ਜਾ ਰਿਹਾ ਕਿਉਂਕਿ ਜਦੋਂ ਕਿਸੇ ਕੋਰਟ ਦੇ ਵਿੱਚ ਕੋਈ ਵੀ ਕੇਸ ਕਿਸੇ ਵੀ ਇੱਕ ਅਕਿਊਜ਼ ਵੱਲੋਂ ਚਾਹੇ ਕਿ ਉਹ 4-5 ਹੈ ਬਾਅਦ ਹੋ ਜਾਵੇ ਤਾਂ ਪੂਰਾ ਕੇਸ ਹੈ ਪੈਂਡਿੰਗ ਸਟੇਟਸ ਦੇ ਵਿੱਚ ਆ ਜਾਂਦਾ ਹੈ। ਸੋ 3-4 ਬਣ ਰਹੀਆਂ ਨੇ। ਅਸੀਂ ਹਾਈ ਕੋਰਟ ਦੇ ਵਿੱਚ ਉਹਨਾਂ ਦੀ ਜੇਲ੍ਹ ਦੀ ਐਪਲੀਕੇਸ਼ਨ ਵੀ ਕਲੇਮ ਕੀਤੀ ਹੈ ਕਿਉਂਕਿ ਉਹ ਕਾਫੀ ਸਮੇਂ ਤੋਂ ਵੱਧ ਸਮਾਂ ਦੀ ਜਿਹੜੀ ਉਹਨਾਂ ਨੇ ਜੇਲ੍ਹ ਦਾ ਕੰਟੀਜਾ ਬਣਾਇਆ ਹੋਇਆ ਉਹ ਗੁਜ਼ਾਰ ਚੁੱਕੇ ਆ। ਉਹਦੀ ਐਕਸਟੈਂਸ਼ਨ ਦੀ ਵੀ ਐਪਲੀਕੇਸ਼ਨ ਫਾਈਲ ਕੀਤੀ ਹੋਈ ਹੈ। 30 ਤਰੀਕ ਨੂੰ ਉਹਦਾ ਨੋਟਿਸ ਲੱਗਿਆ ਹੈ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਗੁਰਮੀਤ ਦੇ ਕੇਸ 'ਚ। ਅੱਜ ਜਾਂ ਕੱਲ੍ਹ ਸ਼ਮਸ਼ੇਰ ਸਿੰਘ ਉਹਨਾਂ ਦਾ ਵੀ ਕੇਸ ਲੱਗ ਜਾਏਗਾ, ਲਖਵਿੰਦਰ ਦਾ ਵੀ ਲੱਗ ਜਾਏਗਾ। ਸੋ ਐਡਮਿਨਿਸਟ੍ਰੇਟਿਵ ਦੇ ਤੌਰ ਤੇ ਪ੍ਰੀ ਵਿੱਚ ਰਿਲੀਜ਼ ਦੀਆਂ ਵੀ ਅਸੀਂ ਐਪਲੀਕੇਸ਼ਨਾਂ ਦਿੱਤੀਆਂ ਪਾਈਆਂ ਹੋਈਆਂ ਨੇ ਉਹਨਾਂ ਦਾ ਵੀ ਆਊਗਾ। ਦਿੱਲੀ ਜਸਟਿਸ ਜਸਪਾਲ ਸਿੰਘ ਉਹਨਾਂ ਨੂੰ ਮਿਲੇ ਵੀ ਜਿਹੜੇ ਕਿ ਪਹਿਲਾਂ ਹਾਈ ਕੋਰਟ ਦੇ ਜੱਜ ਰਹੇ ਨੇ ਦਿੱਲੀ ਹਾਈ ਕੋਰਟ ਦੇ ਅੱਜ-ਕੱਲ੍ਹ ਪ੍ਰੈਕਟਿਸ ਕਰਦੇ ਆ ਸੁਪਰੀਮ ਕੋਰਟ ਦੇ ਵਿੱਚ ਇਹਦੇ ਕੋਈ ਰਿਲੀਜ਼ ਦੀ ਗੱਲ ਲਈ ਜਾ ਸਕੇ। ਪਰ ਉਹਨਾਂ ਦੇ ਜੋ ਸਾਡਾ ਉੱਤੇ ਫੈਸਲਾ ਹੋਇਆ ਐਡਵੋਕੇਟ ਅਮਰ ਸਿੰਘ ਸਾਹਿਬ ਵੀ ਸੀਗੇ ਉਹ ਕਹਿੰਦੇ ਕਿ ਐਡਮਿਨਿਸਟ੍ਰੇਟਿਵ ਫੈਸਲਾ ਜਿਹੜਾ ਪ੍ਰੀ ਵਿੱਚ ਰਿਲੀਜ਼ ਦੇ ਉੱਤੇ ਪਹਿਲਾਂ ਆਉਣ ਦਿਓ ਉਸ ਫੈਸਲੇ ਤੋਂ ਬਾਅਦ ਆਪਾਂ ਦੇਖਾਂਗੇ ਕਿ ਇਹਦੀ ਜਿਹੜੀ ਸਾਨੂੰ ਕਿੱਥੇ ਪਾਉਣੀ ਚਾਹੀਦੀ ਹੈ ਔਰ ਕਿਸ ਆਧਾਰ ਦੇ ਉੱਤੇ ਪਾਉਣੀ ਚਾਹੀਦੀ ਹੈ। ਸੋ ਅਸੀਂ ਇਸ ਗੱਲ ਦੀਆਂ ਕੋਸ਼ਿਸ਼ਾਂ ਸਾਡੀਆਂ ਜਾਰੀ ਨੇ ਇਹਨਾਂ 6 ਸਿੰਘਾਂ ਨੂੰ ਰਿਹਾਈ ਕਰਾਈ ਜਾਵੇਗੀ। ਦੂਜੀ ਵਾਲਾ
ਜ਼ਰੂਰ ਵੀਰ ਹੈ ਜਿਹੜਾ ਉਹ ਵੱਧ ਤੋਂ ਵੱਧ ਇੱਕ ਵੀ ਕਿਉਂਕਿ ਜੀ ਉਹ ਫਾਇਦਾ ਦੀ ਦੇਰੀ ਕੋਈ ਚੀਜ਼ ਲੜਵਾਈ ਤਾਂ ਉਹਨਾਂ ਦੇ ਕਾਰਨ ਥੋੜੀ ਜਿਹੀ ਦੇਰੀ ਆ ਰਹੀ ਆ। ਕਰਨਾਟਕ ਵਾਲਿਆਂ ਨੇ ਆਲਰੇਡੀ ਚਿੱਠੀ ਭੇਜੀ ਹੋਈ ਆ, ਸਾਨੂੰ ਚਿੱਠੀ ਦੀ ਕਾਪੀ ਮਿਲ ਗਈ ਆ। ਉਹਦੀ ਟਰਾਈ ਕਰ ਰਹੇ ਹਾਂ ਕਿ DGP ਤੋਂ ਜੇਲ੍ਹਾਂ ਤੋਂ ਇਸ ਦਾ ਜਵਾਬ ਮੰਗਿਆ ਜਾਵੇ। ਉਹ ਚਿੱਠੀ ਸਾਡੇ ਕੋਲ ਪਹੁੰਚ ਗਈ ਹੈ ਜਿਹੜੀ ਕਿ ਕਰਨਾਟਕਾ ਨੇ ਪੰਜਾਬ ਸਰਕਾਰ ਨੂੰ ਭੇਜੀ ਹੈ। ਅਸੀਂ ਟਰਾਈ ਕਰ ਰਹੇ ਹਾਂ ਤਾਂ ਜੇਲ੍ਹਾਂ ਦੇ ਵਿੱਚ ਉਹਨਾਂ ਵੀਰਾਂ ਨੂੰ ਛੁਡਾਇਆ ਜਾ ਸਕੇ। ਹਾਂਜੀ ਤੇ ਵੀਰ ਜੀ ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ। ਅਗਲੇ ਸਵਾਲ ਦਾ ਅਸੀਂ ਵੇਰਵੇ ਦੇ ਨਾਲ ਤੁਹਾਡੇ ਕੋਲ ਜਵਾਬ ਜਾਣਨਾ ਚਾਹਾਂਗੇ। ਜਿਸ ਤਰ੍ਹਾਂ ਸਾਡੇ ਸਾਹਮਣੇ ਆਮ ਆਦਮੀ ਪਾਰਟੀ ਆਈ ਹੈ ਤੇ ਕਾਫੀ ਸਿੱਖ ਐਕਟਿਵਿਸਟ ਵੀ ਇਸ ਨੂੰ ਜੁਆਇਨ ਕਰ ਰਹੇ ਨੇ। ਆਮ ਆਦਮੀ ਪਾਰਟੀ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ? ਇਸ ਬਾਰੇ ਜਿਹੜਾ ਵੇਰਵੇ ਦੇ ਨਾਲ ਜਾਣਕਾਰੀ ਦਿਓ। ਦੇਖੋ ਬਿਲਕੁਲ ਇੱਕ ਗੱਲ ਉਹ ਆਮ ਆਦਮੀ ਪਾਰਟੀ ਵਾਲੇ ਕਲੇਮ ਕਰ ਰਹੇ। ਅਰਵਿੰਦ ਕੇਜਰੀਵਾਲ ਨੇ ਵੀ ਆਪਣੀ ਸਪੀਚ ਦੇ ਵਿੱਚ ਕਿਹਾ ਕਿ ਸਾਡਾ ਹਿੰਦੁਸਤਾਨ ਦੀ ਸਿਆਸਤ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਸੀਂ ਐਂਟਰ ਹੋਏ ਹਾਂ ਉਹ ਇੱਕ ਕੁਦਰਤ ਦਾ ਕਰਿਸ਼ਮਾ ਹੀ ਲੱਗਦਾ। ਉਸ ਇੰਨੇ ਛੋਟੇ ਜਿਹੇ ਅਰਸੇ ਵਿੱਚ ਸਾਲ 2 ਸਾਲ 'ਚ ਇੱਕ ਸਟੇਟ ਦੇ ਮੁੱਖ ਮੰਤਰੀ ਬਣ ਜਾਣਾ ਔਰ ਉੱਥੇ ਵੱਡੀਆਂ ਵੱਡੀਆਂ ਨੈਸ਼ਨਲ ਪਾਰਟੀਆਂ ਨੂੰ ਉਹਨਾਂ ਨੂੰ ਪਛਾੜਨਾ ਇੱਕ ਕੁਦਰਤੀ ਕਿਸਮ ਹੀ ਹੈ। ਪਰ ਮੈਂ ਤਾਂ ਸੋਚਦਾ ਕਿ ਹਿੰਦੁਸਤਾਨ ਦੀ ਸਿਆਸਤ ਦੇ ਵਿੱਚ ਹੁਣ ਮੀਡੀਆ ਕਾਫੀ ਵੱਡਾ ਰੋਲ ਹੈ ਜਿਹੜਾ ਉਹ ਅਦਾ ਕਰ ਰਿਹਾ ਹੈ। ਔਰ ਇਹ ਜਿਹੜਾ ਆਮ ਆਦਮੀ ਪਾਰਟੀ ਨੂੰ ਕ੍ਰੈਡਿਟ ਮਿਲਣਾ ਜਾਂ ਉਹਨਾਂ ਦੇ ਹੱਕ ਦੇ ਵਿੱਚ ਇਹ ਹਨੇਰੀ ਝਿਲਣ ਦਾ ਵੀ ਕਾਰਨ ਹੈ ਜਿਹੜਾ ਕਿ ਉਹਨਾਂ ਦੇ ਆਪਣੇ ਇਸ਼ੂਜ਼ ਨੇ ਜਿਹੜੇ ਉਹਨਾਂ ਨੇ ਚੱਕੇ ਨੇ ਕਰਪਸ਼ਨ ਦਾ, ਜਿਹੜੇ ਕਿ ਆਪਾਂ ਸਮਝਦੇ ਹਾਂ ਕਿ ਹਿੰਦੁਸਤਾਨ ਦੇ ਸਮਾਜ ਦੇ ਵਿੱਚ ਇਹਦੇ ਵਿਕਾਸ ਦੇ ਲਈ ਸਭ ਤੋਂ ਵੱਡਾ ਰੋੜਾ ਨੇ। ਉਹਨਾਂ ਇਸ਼ੂਜ਼ ਨੂੰ ਲੈ ਕੇ ਉਹਨਾਂ ਨੇ ਕਾਫੀ ਪਿਛਲੇ ਦਿਨਾਂ ਦੇ ਵਿੱਚ ਸਰਕਾਰ ਦੇ ਜਿਹੜੇ ਕਈ ਸਕੈਂਡਲ ਨੇ ਉਹ ਵੀ ਨੰਗੇ ਕੀਤੇ ਨੇ ਔਰ ਆਮ ਆਦਮੀ ਹੈ ਜਿਹੜਾ ਉਹਦੀਆਂ ਮੁਸ਼ਕਿਲਾਂ ਨੂੰ ਲੈ ਕੇ ਉਹਨਾਂ ਨੇ ਸੰਘਰਸ਼ ਵੀ ਕੀਤਾ। ਪੰਜਾਬ ਦੇ ਵਿੱਚ ਵੀ ਇਸ ਗੱਲ ਦਾ ਅਸਰ ਹੋਇਆ। ਪੰਜਾਬ ਦੇ ਕਈ ਲੋਕ ਜਿਹੜੇ ਕਈ ਖਾਸ ਕਰਕੇ NGO ਜਿਹੜੀਆਂ ਸੰਸਥਾਵਾਂ ਨੇ ਜਾਂ ਹੋਰ ਸਮਾਜ ਸੇਵਕ ਟਾਈਪ ਬੰਦੇ ਉਹਨਾਂ ਨੇ ਮਤਲਬ ਇਹਦਾ ਪ੍ਰਭਾਵ ਕਬੂਲਿਆ ਔਰ ਆਮ ਆਦਮੀ ਪਾਰਟੀ ਤੱਕ ਅਪਰੋਚ ਵੀ ਕਰ ਰਹੇ ਆ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਜੁੜਿਆ ਜਾਵੇ ਔਰ ਇਹ ਆਮ ਆਦਮੀ ਦੀ ਮੈਂਬਰਸ਼ਿਪ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਵਧਾਈ ਜਾ ਸਕੇ। ਪ੍ਰਭਾਵ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਹੋਰ ਰਾਜਨੀਤਿਕ ਜਥੇਬੰਦੀਆਂ ਜ਼ਰੂਰ ਕਰਨਗੀਆਂ। ਇਸ ਚੀਜ਼ ਦਾ ਪ੍ਰਭਾਵ ਤੇ ਪੈ ਜਾਏਗਾ ਪੰਜਾਬ ਦੀ ਸਿਆਸਤ ਦੇ ਵਿੱਚ ਖਾਸ ਕਰਕੇ ਚੰਡੀਗੜ੍ਹ ਦੇ ਏਰੀਏ ਦੇ ਵਿੱਚ। ਸੋ ਜਿਹੜੇ ਪੰਥਕ ਜਥੇਬੰਦੀਆਂ ਨੇ ਉਹ ਪੰਥਕ ਮੁੱਦਿਆਂ ਦੇ ਉੱਤੇ ਵੀ ਸਾਨੂੰ ਲੋੜ ਹੈ ਇੱਕ ਏਦਾਂ ਦੀ ਧਿਰ ਦੀ ਜਿਹੜੀ ਹਿੰਦੁਸਤਾਨ ਦੇ ਕਨਸਟੀਟਿਊਸ਼ਨ ਨੂੰ ਸਮਝ ਸਕੇ ਔਰ ਆਦਮੀ ਦੇ ਜਿਹੜੇ ਅਧਿਕਾਰ ਨੇ ਉਹਨਾਂ ਦੀ ਗੱਲ ਹੈ ਜਿਹੜੀ ਅੱਗੇ ਕਰ ਸਕੇ। ਆਮ ਆਦਮੀ ਪਾਰਟੀ ਜਦੋਂ ਲਾਂਚ ਹੀ ਹੋਈ ਸੀਗੀ ਤੇ ਉਹਨਾਂ ਨੇ 1984 ਦਾ ਜਿਹੜਾ ਸਿੱਖ ਕਤਲੇਆਮ ਦਾ ਮੁੱਦਾ ਇਹ ਚੁੱਕਿਆ ਸੀ ਤੇ ਔਰ ਉਹ ਸੱਜਣ ਕੁਮਾਰ ਵਾਲੇ ਕੇਸ ਦੇ ਵਿੱਚ ਉਹਨਾਂ ਨੇ ਜਿਹੜੀ ਸਿੱਖ ਲੀਡਰਸ਼ਿਪ ਸੀ ਅਰਵਿੰਦ ਕੇਜਰੀਵਾਲ ਨੇ ਉਹ ਆਪ ਧਰਨੇ ਲਾਉਂਦੇ ਰਹੇ ਉਹਨਾਂ ਨੇ ਆਪਣੇ ਮੈਨੀਫੈਸਟੋ 'ਚ ਵੀ ਇਹ ਗੱਲ ਪਾਈ ਸੀ ਕਿ ਨਵੰਬਰ 84 ਦੇ ਜਿਹੜੇ ਸਿੱਖ ਕਤਲੇਆਮ ਦੇ ਦੋਸ਼ੀ ਹੈ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ। ਅਗਰ ਸਿੱਖਾਂ ਦੇ ਕਈ ਮਸਲੇ ਏਦਾਂ ਦੇ ਹੈ ਜਿਹੜੇ ਵਿਦਨ ਕਨਸਟੀਟਿਊਸ਼ਨਲ ਹੈ ਧਾਰਾ 25 ਦਾ ਹੈਗਾ ਜਿਹੜੇ ਪੰਜਾਬ ਦੇ ਲੋਕ ਕਾਫੀ ਜਿਹੜੇ ਜਾ ਰਹੇ ਨੇ ਆਮ ਆਦਮੀ ਪਾਰਟੀ 'ਚ ਉਸ ਮਸਲੇ ਦੇ ਵਿੱਚ ਸਿੱਖਾਂ ਦੇ ਜਿਹੜੀਆਂ ਜੈਨੂਅਨ ਡਿਮਾਂਡਸ ਨੇ ਜਿਹੜੀਆਂ ਕਿ ਵਿਦਨ ਕਨਸਟੀਟਿਊਸ਼ਨ ਹੱਲ ਹੋ ਸਕਦੀਆਂ ਨੇ ਔਰ 1947 ਤੋਂ ਲੈ ਕੇ ਸਿੱਖ ਉਹ ਕਰਦੇ ਆ ਰਹੇ ਆ। ਅਗਰ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਉਹਨਾਂ ਮੁੱਦਿਆਂ ਦੇ ਉੱਤੇ ਸਹਿਮਤ ਹੈ ਤੇ ਜ਼ਰੂਰ ਪੰਜਾਬ ਦੇ ਵਿੱਚ ਵੀ ਉਹ ਹੋ ਸਕਦਾ ਹੈ ਕਿ ਏਦਾਂ ਦਾ ਕੋਈ ਜਿੱਦਾਂ ਦਾ ਦਿੱਲੀ ਦੇ ਵਿੱਚ ਕੇਸ ਆਇਆ ਇਹ ਕੰਮ ਕਾਮਯਾਬ ਹੋਣ। ਤੇ ਸਿੱਖ ਰੈਡੀਕਲ ਪਾਰਟੀਆਂ ਜਿਹੜੀਆਂ ਨੇ ਉਹ ਜਿਨ੍ਹਾਂ ਨੂੰ ਇੱਕ ਜ਼ਰੂਰਤ ਹੈ ਪੰਜਾਬ 'ਚ ਏਦਾਂ ਦੀ ਧਿਰ ਦੀ ਜਿਹੜੀ ਪੰਥ ਦੀ ਗੱਲ ਕਰ ਸਕੇ ਜ਼ਰੂਰ ਇਹਦਾ ਅਸਰ ਤੇ ਪੰਜਾਬ ਦੇ ਵਿੱਚ ਜ਼ਰੂਰ ਪਏਗਾ। ਪਰ ਉਹਨਾਂ ਦਾ ਉਹ ਗੱਠਜੋੜ ਕਿੱਦਾਂ ਦਾ ਕਰਦੇ ਨੇ ਉਹਨਾਂ ਦੇ ਸਿੱਖ ਪੰਥ ਦੇ ਮੁੱਦਿਆਂ ਦੇ ਉੱਤੇ ਕੀ ਉਹਨਾਂ ਦੇ ਇਹਨਾਂ ਮੁੱਦਿਆਂ ਦੇ ਉੱਤੇ ਵਿਚਾਰ ਕੀ ਪਾਰਟੀ ਕਿਵੇਂ ਸੋਚਦੀ ਹੈ ਨੈਸ਼ਨਲ ਏਜੰਡੇ ਦੇ ਵਿੱਚ ਇਹ ਇੱਕ ਗੱਲ ਹੈ। ਅਹਿਮੀਅਤ ਆਉਣ ਵਾਲੇ ਸਮੇਂ ਦੇ ਵਿੱਚ ਅਹਿਮੀਅਤ ਰੱਖਣ ਦੀ ਪੰਜਾਬ ਦੀ ਜਿੰਨੀ ਵੀ ਲੀਡਰਸ਼ਿਪ ਆ ਉਹਨਾਂ ਦੀ ਜਿਹੜੀ ਕਿ ਆ ਰਹੀ ਆ ਉਹ ਇਹਨਾਂ ਮੁੱਦਿਆਂ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਔਰ ਇਹ ਸਮਝਦੇ ਆ ਕਿ ਇਹ ਸਿੱਖਾਂ ਦੇ ਜਾਇਜ਼ ਮੁੱਦੇ ਨੇ। ਜ਼ਰੂਰ ਇਸ ਗੱਲ ਦਾ ਅਸਰ ਪਏਗਾ ਪਰ ਵਰਕ ਕਿਵੇਂ ਕਰਦੇ ਆ
ਇਹ ਦੇਖਣ ਵਾਲੀ ਗੱਲ ਹੋਏਗੀ ਆਉਣ ਵਾਲੇ ਸਮੇਂ ਹਾਂਜੀ ਵਿੱਚ। ਬਿਲਕੁਲ ਵੀਰ ਜੀ, ਇਹੀ ਅਸੀਂ ਵੇਟ ਕਰਦੇ ਪਏ ਆਉਣ ਵਾਲੇ ਸਮੇਂ ਸਾਡੇ ਕਿਹੜੇ ਮੁੱਦੇ ਸਾਹਮਣੇ ਲੈ ਕੇ ਆਉਂਦੇ ਨੇ। ਵੀਰ ਜੀ ਸਵਾਲ ਜਵਾਬ ਤਾਂ ਇਸ ਤਰ੍ਹਾਂ ਚੱਲਦੇ ਰਹਿਣਗੇ, ਪਰ ਸਾਡਾ ਹੁਣ ਵਕਤ ਇਜਾਜ਼ਤ ਨਹੀਂ ਦੇ ਰਿਹਾ, ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ, ਸਾਡੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ, ਤੇ ਮੈਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਰਸ ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ 'ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।